ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮਿੰਟੂ ਗੁਰੂ ਸਰੀਆ ਜੀ ਦੇ ਨਾਲ। ਅੱਜ 6 ਜਨਵਰੀ ਦਿਨ ਹੈਗਾ ਜੀ ਵੀਰਵਾਰ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੁਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ, ਵੁਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ ਵਾਲੇ। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਜੀ ਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਵਾਂ ਸੋਤਾ 209 270 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਜਾਈਏ ਸ਼ੁਰੂ। ਨਹੀਂ ਥੰਮ ਰਿਹਾ ਰੱਦ ਹੋਈ ਰੈਲੀ ਦਾ ਮਾਮਲਾ, ਸੁਪਰੀਮ ਕੋਰਟ ਤੱਕ ਗੱਲ ਜਾ ਪਹੁੰਚੀ। ਹਾਂਜੀ, ਦੇਖ ਲਓ ਗੱਲਾਂ ਕਿੱਥੋਂ ਤੱਕ ਜਾ ਪੁੱਜੀਆਂ। ਹੁਣ ਭਜਨ ਮਾਨ ਨੇ ਆਖਿਆ ਸੀ ਨਾ, ਤੇਰੇ ਮੇਰੇ ਪਿਆਰ ਦੀਆਂ, ਤੇ ਗੱਲਾਂ ਕਿੱਥੋਂ ਤੱਕ ਜਾ ਪੁੱਜੀਆਂ। ਮੋਦੀ ਸਾਹਿਬ ਦੇ ਨਾਲ ਜਿਹੜਾ ਪਿਆਰ ਹੈ ਕਿਸਾਨਾਂ ਦਾ, ਦੇਖ ਲਓ ਕਿੱਥੋਂ ਤੱਕ ਜਾ ਪੁੱਜਾ ਵਾ। ਤਾਂ ਦੇਖੋ ਅੱਜ ਵੀ ਸਾਰਾ ਦਿਨ ਨਾ ਇਸੇ ਟਸਲ ਦੇ ਵਿੱਚ ਗੁਜ਼ਰ ਗਿਆ ਵਾ। ਗੱਲ ਕੀ ਹੈ ਕਿ ਜੇ ਤੁਸੀਂ ਦੇਖੋਗੇ, ਜਿਵੇਂ ਇੱਕ ਪੈਟਰਨ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਲੜਨ ਵਾਲਾ, ਜੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਟੱਡੀ ਕਰੋਗੇ ਤਾਂ ਇੱਕ ਪੈਟਰਨ ਨਜ਼ਰ ਆਏਗਾ ਕਿ ਕਿਸ ਤਰ੍ਹਾਂ ਇੱਕ ਘਟਨਾ ਨੂੰ ਜਾਂ ਇੱਕ ਕਈ ਵਾਰ ਸ਼ਬਦ ਨੂੰ ਵੀ, ਮੈਂ ਤੁਹਾਨੂੰ ਇੱਕ ਸ਼ਬਦ ਯਾਦ ਕਰਵਾ ਦਿੰਦਾ ਕਿ ਮਨੀ ਸ਼ੰਕਰ ਅਈਅਰ ਦਾ ਇੱਕ ਸ਼ਬਦ ਸੀ ਨੀਚ, ਕਿ ਮੋਦੀ ਬਹੁਤ ਨੀਚ ਆਦਮੀ। ਤਾਂ ਉਸ ਸ਼ਬਦ ਨੂੰ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਨੇ ਇਉਂ ਕਮਾਇਆ ਸੀਗਾ ਕਿ ਤੁਹਾਡੇ ਬੱਚੇ ਨੂੰ ਨੀਚ ਕਿਹਾ ਜਾ ਰਿਹਾ, ਮਤਲਬ ਕਿ ਨੀਚ ਜਾਤ ਦਾ ਕਿਹਾ ਜਾ ਰਿਹਾ, ਕਿਉਂਕਿ ਮੈਂ ਉਹ ਵੀ ਸੀ। ਤਾਂ ਤੁਸੀਂ ਦੇਖੋ ਕਿ ਬਣੀ ਬਣਾਈ ਗੱਲ ਜਿਹੜੀ ਉੱਥੇ ਵਿਗੜ ਗਈ ਸੀ। ਸੋ ਇਹ ਇਹਨਾਂ ਦੀ ਹੈ ਮਾਸਟਰੀ ਇਸ ਮਾਮਲੇ ਦੇ ਵਿੱਚ, ਇਹ ਕਲਾਕਾਰ ਨੇ। ਤਾਂ ਗੱਲ ਕੀ ਹੈ ਕਿ ਉਹ ਕਿਸਾਨਾਂ ਤੇ ਗੱਲ ਨਹੀਂ ਸੁੱਟ ਰਹੇ। ਤੁਸੀਂ ਨੋਟ ਕਰੋ ਇਸ ਚੀਜ਼ ਜੀ, ਨੋਟ ਕਰੋ, ਕਿਉਂਕਿ ਜੇ ਉਹ ਕਿਸਾਨਾਂ ਦੀ ਗੱਲ ਕਰਦੇ ਨੇ ਨਾ ਤੇ ਫਿਰ ਤੋਂ ਫਸਦੇ ਨੇ ਕਿ ਭਾਈ ਕਿਸਾਨ ਤੁਹਾਡੀ ਗੱਲ ਮੰਨ ਕੇ ਉੱਠ ਕੇ ਗਏ ਨੇ ਪੰਜਾਬ ਦੇ ਵਿੱਚ, ਤੇ ਤੁਸੀਂ ਉਹਨਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰ ਦਿਓ, ਗੱਲ ਖਤਮ ਹੋ, ਆਪਣੇ ਘਰ ਬੈਠਣ, ਤੁਸੀਂ ਜੋ ਮਰਜ਼ੀ ਨਜ਼ਾਰੇ ਲਵੋ। ਉਹ ਕਿਸਾਨ ਦੀ ਗੱਲ ਨਹੀਂ ਕਰ ਰਹੇ, ਕਾਂਗਰਸ ਦੀ ਗੱਲ ਕਰ ਰਹੇ। ਤਾਂ ਕਾਂਗਰਸ ਨੂੰ ਉਭਾਰਿਆ ਜਾ ਰਿਹਾ ਇੱਕ ਖਲਨਾਇਕ ਦੇ ਤੌਰ ਤੇ ਕਿ ਕਾਂਗਰਸ ਦਾ ਕੀਤਾ ਕਰਾਇਆ ਗਿਆ। ਸੋ ਅੱਜ ਵੀ ਇਹ ਸਾਰਾ ਕੁਛ ਹੈ ਜਿਹੜਾ ਉਹ ਇਸੇ ਤਰ੍ਹਾਂ ਗੁਜ਼ਰ ਗਿਆ। ਮੈਂ ਤੁਹਾਨੂੰ ਕਨਕਲੂਡ ਕਰ ਦਿੱਤਾ, ਮਤਲਬ ਕਿ ਸਾਰਾ ਇੰਨਾ ਲੰਬਾ ਹੈ ਨਾ ਸਾਰਾ ਦਿਨ। ਜੇ ਆਪਾਂ ਜਾਈਏ ਤਾਂ ਮੇਰੇ ਖਿਆਲ ਦੇ ਨਾਲ ਜਿੰਨੇ ਵਕਫੇ ਦੇ ਆਪਣੇ ਹੈਗੇ ਆ ਪ੍ਰੋਗਰਾਮ, ਮੈਨੂੰ ਲੱਗਦਾ 2-3 ਲੱਗਣਗੇ। ਸੋ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਸੁਪਰੀਮ ਕੋਰਟ ਤੋਂ ਸ਼ੁਰੂ ਕੀਤੀ ਆ, ਸੁਪਰੀਮ ਕੋਰਟ ਦੇ ਵਿੱਚ ਜੇ ਪਟੀਸ਼ਨ ਪਈ ਆ, ਮੈਂ ਇਸ ਚੀਜ਼ ਨੂੰ ਇੱਕ ਹੋਰ ਨੁਕਤੇ ਤੋਂ ਲੈਂਦਾ, ਇੱਕ ਹੋਰ ਨੁਕਤੇ ਤੋਂ, ਕਿਉਂਕਿ ਜੇ ਸੁਪਰੀਮ ਕੋਰਟ ਦੀ ਪਟੀਸ਼ਨ ਦਾ ਮੌਜੂ ਦੇਖੀਏ ਤਾਂ ਉਹ ਇਹ ਆ ਕਿ ਅੱਗੇ ਤੋਂ ਅਜਿਹਾ ਨਾ ਹੋਵੇ, ਹੁਕਮ ਦਿੱਤਾ ਜਾਵੇ। ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਯਕਦਮ ਪਾਰਟੀ ਬਣਾ ਲਿਆ, ਕੱਲ ਨੂੰ ਸੁਣਵਾਈ ਹੋਏਗੀ ਤਾਂ ਅੱਗੇ ਤੋਂ ਅਜਿਹਾ ਨਾ ਹੋਵੇ। ਇਟ ਮੀਨ ਕਿ ਇਲੈਕਸ਼ਨ ਚੱਲੇਗਾ, ਰੈਲੀਆਂ ਭਾਜਪਾ ਦੀਆਂ ਫੇਰ ਹੋਣਗੀਆਂ, ਤਦ ਪੰਜਾਬ ਦੇ ਵਿੱਚ ਕੁਛ ਐਸਾ ਨਾ ਵਾਪਰੇ, ਐਸਾ ਨਾ ਵਾਪਰੇ। ਸੋ ਐਸਾ ਹੈ ਜਾਂ ਕੁਛ ਹੋਰ ਰਾਜਾਂ ਦੀ, ਜੇ ਮੰਨ ਲਓ ਮਾਡਲ ਕੋਡ ਆਫ ਕੰਡਕਟ ਹਾਲ ਦੀ ਘੜੀ ਲਾਗੂ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਵੀ ਅੱਜ ਇੱਕ ਸਵਾਲ ਉੱਠ ਪਿਆ ਜੀ। ਸਵਾਲ ਇਉਂ ਉੱਠ ਪਿਆ, ਗੱਲ ਕਿਸ ਪੱਧਰ ਤੇ ਜਾ ਰਹੀ ਹੈ ਇਸ ਚੀਜ਼ ਨੂੰ ਸਮਝੋ। ਮੈਂ ਤੁਹਾਨੂੰ ਕੱਲ ਹੀ ਕਹਿ ਦਿੱਤਾ ਸੀ ਇਹ ਗੱਲ ਅੱਗੇ ਤੱਕ ਜਾਏਗੀ ਔਰ ਜਾਏਗੀ। ਸੋ ਅੱਜ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਮਿਲਦੇ ਆ ਰਾਸ਼ਟਰਪਤੀ ਭਵਨ ਦੇ ਵਿੱਚ ਜਾ ਕੇ, ਔਰ ਫਿਰ ਉਹਨਾਂ ਦਾ ਬਿਆਨ ਆਉਂਦਾ ਰਾਸ਼ਟਰਪਤੀ ਜੀ ਦਾ ਕਿ ਬਹੁਤ ਚਿੰਤਾ ਵਾਲੀ ਗੱਲ ਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਜਿਹੜੀ ਉਹ ਦਾਅ ਤੇ ਲੱਗੀ ਹੈ। ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦਾ ਮਿਲਣਾ ਔਰ ਇਸੇ ਸੰਦਰਭ ਦੇ ਵਿੱਚ ਬਿਆਨ ਆ ਜਾਣਾ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਜੀ ਦਾ ਬਿਆਨ ਆਇਆ, ਉਹਨਾਂ ਨੇ ਵੀ ਇਹੋ ਗੱਲ ਕਹੀ
27 ਆਈਪੀਐਸ ਅਫਸਰ ਜਿਹੜੇ ਸਾਬਕਾ, ਉਹ ਚਿੱਠੀ ਲਿਖਦੇ ਨੇ ਜਿਹਦੇ ਵਿੱਚ ਪੰਜਾਬ ਦੇ ਵੀ 2 ਸਾਬਕਾ ਹੈ। ਉਹ ਕਹਿੰਦੇ ਕਿ ਪੰਜਾਬ ਸਰਕਾਰ ਤੇ ਕਾਰਵਾਈ ਕਰ ਦਿਓ ਜਿੰਨੀ ਜਲਦੀ ਹੋ ਸਕੇ। ਪੰਜਾਬ ਸਰਕਾਰ ਫੇਲ ਰਹੀ ਹੈ। ਸੋ ਇਸ ਤੋਂ ਇਲਾਵਾ ਰੀਸੈਂਟਲੀ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਗ੍ਰਹਿ ਮੰਤਰਾਲੇ ਨੇ ਇੱਕ ਮੇਰੇ ਖਿਆਲ ਦੇ ਨਾਲ 3 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। 3 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ ਇਸ ਮਾਮਲੇ ਦੇ ਮੁਤਲਕ, ਕਿਉਂਕਿ ਸਵੇਰੇ ਖਬਰ ਇਹ ਆ ਰਹੀ ਸੀ ਕਿ ਪੰਜਾਬ ਸਰਕਾਰ ਨੇ 2 ਮੈਂਬਰੀ ਸ਼ਾਇਦ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦੇ ਵਿੱਚ ਕਮੇਟੀ ਗਠਿਤ ਕੀਤੀ ਹੈ, ਤਾਂ ਉਹਨਾਂ ਨੇ ਆਪਣੀ ਕਮੇਟੀ ਬਣਾ ਦਿੱਤੀ ਔਰ ਅਮਿਤ ਸ਼ਾਹ ਨੇ ਇੱਥੋਂ ਤੱਕ ਕਿਹਾ ਕਿ ਜਲਦੀ ਤੋਂ ਜਲਦੀ ਸਾਨੂੰ ਰਿਪੋਰਟ ਸੌਂਪੋ। ਤਾਂ ਇਹ ਕਿਤੇ ਨਾ ਕਿਤੇ ਅੱਜ ਇਮਕਾਨ ਸੀ ਕਿ ਮਾਡਲ ਕੋਡ ਆਫ ਕੰਡਕਟ ਸ਼ਾਮ ਤੱਕ ਲੱਗ ਸਕਦਾ ਹੈ, ਜਿਸ ਤਰੀਕੇ ਨਾਲ ਚੋਣ ਕਮਿਸ਼ਨ ਮਸ਼ਕਾਂ ਕਰ ਰਿਹਾ ਸੀਗਾ, ਪਰ ਇਹ ਸਾਰਾ ਕੁਝ ਟਲ ਗਿਆ। ਤਾਂ ਇਸ ਟਲ ਦੇ ਪਿੱਛੇ ਇੱਕ ਸਵਾਲ ਜ਼ਰੂਰ ਬਚਦਾ ਹੈ ਕਿ ਸ਼ਾਇਦ ਡਿਲੇ ਕੀਤਾ ਜਾਏਗਾ ਜਾਂ ਕਿਤੇ ਨਾ ਕਿਤੇ ਇਸ ਗੱਲ ਤੇ ਮੱਥਾ ਖਪਾਈ ਹੋ ਰਹੀ ਹੈ ਕਿ ਕੀ ਪ੍ਰੈਜ਼ੀਡੈਂਟ ਰੂਲ ਲਾ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਕਰਵਾਇਆ ਜਾਵੇ। ਸੋ ਇਹ 2-3 ਸਵਾਲ ਰਹਿ ਗਏ ਨੇ, ਕਿਉਂਕਿ ਤੁਸੀਂ ਦੇਖੋ ਨਾ ਇਹਨਾਂ ਨੂੰ ਸਾਰੀਆਂ ਕੜੀਆਂ ਨੂੰ ਆਪੋ ਵਿੱਚ ਦੀ ਜੋੜ ਦਿਓ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰੱਖਿਆ ਮੰਤਰੀ, ਗ੍ਰਹਿ ਮੰਤਰਾਲਾ, ਸਿਮਰਤੀ ਇਰਾਨੀ, 27 ਆਈਪੀਐਸ, तमाम ਜਿਹੜੇ ਇਹਨਾਂ ਦੇ ਵੱਡੇ ਚਿਹਰੇ ਆ ਉਹ ਸਾਰੇ ਪ੍ਰਤੀਕਰਮ ਦੇ ਰਹੇ। ਔਰ ਸਾਰਿਆਂ ਦਾ ਜੇ ਤੁਸੀਂ ਪ੍ਰਤੀਕਰਮ ਦਾ ਨਿਚੋੜ ਕੱਢੋਗੇ, ਜਿੰਨੇ ਵੀ ਰੱਦੇ ਅਮਲ ਆ ਸਾਰੇ ਹੀ ਕਾਂਗਰਸ ਨੂੰ ਟਾਰਗੇਟ ਕਰ ਰਹੇ ਨੇ ਕਿਤੇ ਨਾ ਕਿਤੇ। ਤਾਂ ਇਹ ਬਹੁਤ ਵੱਡੀ ਗੱਲ ਆ ਕਿ ਇੱਕ ਐਸਾ ਮੁੱਦਾ ਬਣਾਇਆ ਜਾ ਰਿਹਾ ਹੈ ਅਸਲ ਦੇ ਵਿੱਚ ਜਿਹਦੀ ਇੱਥੇ ਦੇਖੀਏ ਤਾਂ ਜੋ ਵੰਨਗੀ ਹੈ ਉਹ ਵੱਖਰੀ ਕਿਸਮ ਦੀ ਹੈ, ਪਰ ਕੌਮੀ ਪੱਧਰ ਤੇ ਉਹ ਇੱਕ ਵੱਖਰੀ ਕਿਸਮ ਦੀ ਵੰਨਗੀ। ਹਮਲਾ ਤੇ ਹੋਇਆ ਹੀ ਨਹੀਂ ਐਸਾ, ਠੀਕ ਹੈ। ਸਿਕਿਉਰਿਟੀ ਬ੍ਰੀਚਿੰਗ ਦਾ ਮਾਮਲਾ ਬਣਦਾ, ਚਲੋ ਕਾਫਲਾ ਰੁਕਿਆ, ਠੀਕ ਹੈ, ਕਿਉਂਕਿ ਸਿਕਿਉਰਿਟੀ ਬ੍ਰੀਚਿੰਗ ਇੱਕ ਹੋਰ ਵੀ ਤੁਸੀਂ ਵੀਡੀਓ ਦੇਖੋ ਕਿ ਭਾਜਪਾ ਦਾ ਕੋਈ ਝੰਡਾ ਬਰਦਾਰ ਹੈ ਜਿਹੜਾ ਉਹ ਬਿਲਕੁਲ ਕਾਫਲੇ ਦੇ ਵਿੱਚ ਤੁਰਿਆ ਫਿਰਦਾ। ਸਿਕਿਉਰਿਟੀ ਬ੍ਰੀਚਿੰਗ ਤੇ ਅਸਲ ਦੇ ਵਿੱਚ ਉਹ ਹੈ, ਸਿਕਿਉਰਿਟੀ ਬ੍ਰੀਚ ਹੋਈ ਆ, ਕਿਨ ਕੀਤੀ ਆ, ਚਲੋ ਇੱਕ ਜਾਂਚ ਪੜਤਾਲ ਦਾ ਵਿਸ਼ਾ। ਕਿਸਾਨ ਉਸ ਕਾਮਵੇ ਤੋਂ ਮੇਰੇ ਖਿਆਲ ਦੇ ਨਾਲ 300 ਜਾਂ 400 ਮੀਟਰ ਦੂਰ ਸਨ, ਕੋਈ ਜਾਨਲੇਵਾ ਹਮਲਾ ਨਹੀਂ ਹੋਇਆ। ਪਰ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਨੇ ਆਪਣੀ ਦਲੇਰਾਨਾ ਛਵੀ ਦਾਅ ਤੇ ਲਾ ਦਿੱਤੀ ਆ। ਪ੍ਰਧਾਨ ਮੰਤਰੀ ਨੇ ਖੁਦ ਨੂੰ ਦਾਅ ਤੇ ਲਾ ਦਿੱਤਾ। ਇਹ ਬਹੁਤ ਵੱਡੀ ਗੱਲ ਹੈ, ਸਧਾਰਨ ਗੱਲ ਨਹੀਂ ਹੈ, ਛੋਟੀ ਗੱਲ ਨਹੀਂ ਹੈ। ਦੁਨੀਆ 'ਚ ਕੀ ਮੈਸੇਜ ਗਿਆ ਕਿ ਪ੍ਰਧਾਨ ਮੰਤਰੀ ਦੁੰਬ ਦਬਾ ਕੇ ਇੱਥੋਂ ਭੱਜਿਆ, ਜਿਹੜਾ 56 ਇੰਚ ਸੀਨਾ ਇਹ ਠੋਕ ਕੇ ਕਹਿੰਦਾ ਹੁੰਦਾ ਸੀਗਾ। ਸੋ ਇਸ ਕਰਕੇ ਇਸ ਚੀਜ਼ ਨੂੰ ਸਮਝੋ ਕਿ ਇਲੈਕਸ਼ਨ ਦੀ ਰੁੱਤ ਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਕਿ ਹਮੇਸ਼ਾ ਛੋਟੀ ਗੱਲ ਨੂੰ ਵੀ ਪ੍ਰਧਾਨ ਮੰਤਰੀ ਬਣਾ ਲੈਂਦੇ ਨੇ, ਛੋਟੇ ਈਵੈਂਟ ਨੂੰ ਵੀ ਵੱਡਾ ਬਣਾ ਦਿੰਦੇ ਨੇ। ਇਹ ਕਲਾਕਾਰੀ ਹੈ। ਤਾਂ ਅੱਜ ਦੀ ਤਰੀਕ ਦੇ ਵਿੱਚ ਇਹ ਮਸਲਾ ਜਿਹੜਾ ਉਹ ਕੁਝ ਇਸੇ ਹੀ ਤਰ੍ਹਾਂ ਦਾ ਸਾਨੂੰ ਦਿਖਾਈ ਦਿੰਦਾ। ਖੈਰ ਜੇ ਤੁਸੀਂ ਦੇਖੋਗੇ ਤਾਂ ਅੱਗੇ ਅੱਜ ਭਾਜਪਾ ਵਾਲੇ ਜਿਹੜੇ ਇੱਥੋਂ ਦੇ ਇਹਨਾਂ ਦੀ ਲੀਡਰਸ਼ਿਪ ਵਾਲੇ ਉਹ ਗਵਰਨਰ ਤੇ ਪੇਸ਼ ਹੋਇਆ। ਉਹਨਾਂ ਨੇ ਵੀ ਕਿਹਾ ਕਿ ਚੰਨੀ ਸਰਕਾਰ ਜਿਹੜੀ ਹੈ ਇਹਨੇ ਬਹੁਤ ਗਲਤ ਕੀਤਾ ਔਰ 11 ਕੁਐਸਚਨ ਉਹਨਾਂ ਨੇ ਰੱਖੇ ਆ। ਵੈਸੇ ਉਹ ਸਵਾਲ ਵਾਜਬ ਵੀ ਹੈਗੇ ਆ ਕਿ ਤੁਹਾਡਾ ਡੀਜੀਪੀ ਕਿੱਥੇ ਸੀਗਾ, ਤੁਸੀਂ ਕੀ ਸ਼ਨਾਖਤ ਕੀਤੀ ਹੈ, ਜਿਹੜਾ ਤੁਸੀਂ ਰੂਟ ਦਿੱਤਾ ਉਹਦੇ ਬਾਰੇ ਜਾਣਕਾਰੀ ਕਦੋਂ ਦਿੱਤੀ, ਤੁਸੀਂ ਐਨ ਮੌਕੇ ਤੇ ਫੋਨ ਕਿਉਂ ਨਹੀਂ ਅਟੈਂਡ ਕੀਤਾ। ਉਹ ਸਵਾਲ ਵਾਜਬ ਹੋ ਸਕਦੇ ਆ, ਪਰੰਤੂ ਜੇ ਦੇਖੋਗੇ ਤਾਂ ਪ੍ਰੈਸ ਕਾਨਫਰੰਸ ਕਰਕੇ ਉਹ ਵੀ ਹੁਣ ਨਾਲੇ ਦੇਖੋ ਪੰਜਾਬ ਦੇ ਲੀਡਰਾਂ ਨੂੰ ਤਾਂ ਪਤਾ ਨਾ ਕੌਣ ਸੀਗੇ, ਵਿਰੋਧ ਕਰਨ ਵਾਲੇ ਕੌਣ ਸਨ ਤੇ ਕਿਉਂ ਕਰ ਰਹੇ ਸਨ, ਪਰ ਪੰਜਾਬ ਦੀ ਲੀਡਰਸ਼ਿਪ ਵੀ ਦੇਖੋ। ਹੁਣ ਤੁਸੀਂ ਇਸ ਚੀਜ਼ ਨੂੰ ਜੱਜ ਕਰ ਜਾਓਗੇ, ਬਿਲਕੁਲ ਆਰਾਮ ਦੇ ਨਾਲ ਤੁਸੀਂ ਇਸ ਚੀਜ਼ ਨੂੰ ਸਮਝ ਜਾਓਗੇ ਕਿ ਇੱਥੋਂ ਦੀ ਲੋਕਲ ਲੀਡਰਸ਼ਿਪ ਵੀ ਗਵਰਨਰ ਕੋਲ ਜਾ ਕੇ ਕੀ ਕਹਿ ਰਹੀ ਹੈ ਕਿ ਡੀਜੀਪੀ ਨੂੰ ਸਸਪੈਂਡ ਕਰੋ, ਚੀਫ ਸੈਕਟਰੀ ਨੂੰ ਸਸਪੈਂਡ ਕਰੋ, ਕਿਉਂਕਿ ਸਾਰੀ ਨਾ ਅਹਿਲੀਅਤ ਨਾਲਾਇਕੀ ਇਹਨਾਂ ਦੀ ਹੈ। तो इस करके ये पहले दिन तय सीगा कि मामला जिहड़ा कांग्रेस वर्सेस भाजपा बनेगा, जिहदे विच कांग्रेस नूं उभारिया जाएगा, हाईलाइट किया जाएगा और उहदा नफा नुकसान गा फिर दूसरे इलैक्शनां दे विच देखा जाएगा। तो बहरहाल कुछ होर स्टेटमेंटां ने मैं कोट कर देना। चन्नी साहब ने कहा, वो कहंदे कि मैं सारा कुछ किया, 3 बजे तक किसानां नूं समझाया, बीजेपी मेरे ते गुस्से आ, मेरा की कसूर है, कुर्सियां तुसीं 70,000 ਲਾਈਆਂ, ਬੰਦਾ ਉੱਥੇ 700 ਸੀ, ਮੇਰਾ ਦੱਸੋ ਕੀ ਗੁਨਾਹ ਹੈ। ਸੋ ਚੰਨੀ ਸਾਹਿਬ ਅੱਜ ਆਪਣੇ ਪੱਧਰ ਤੇ ਫਿਰ ਇੱਕ ਵਾਰੀ ਰਗੜਾ ਲਾ ਗਏ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਚੰਨੀ ਸਾਹਿਬ ਨੇ ਇੱਕ ਹੋਰ ਅੰਦੇਸ਼ਾ ਜਤਾਇਆ। ਉਹ ਕਹਿੰਦੇ ਕਿ ਮੇਰੀ ਸਰਕਾਰ ਨੂੰ ਡੇਗਣ ਦਾ ਯਤਨ ਕੀਤਾ ਜਾ ਰਿਹਾ। ਇਸ ਗੱਲ ਨੂੰ ਹੁਣ ਦੇਖੋ ਤੁਸੀਂ, ਉਹ ਕਹਿ ਰਿਹਾ ਕਿ ਮੇਰੀ ਸਰਕਾਰ ਨੂੰ
ਡੇਗਣ ਦਾ ਯਤਨ ਕੀਤਾ ਜਾ ਰਿਹਾ ਹੈ। ਤਾਂ ਬਹਰਹਾਲ ਪ੍ਰਕਾਸ਼ ਸਿੰਘ ਬਾਦਲ ਦੀ ਸਟੇਟਮੈਂਟ ਆਈ ਆ, ਉਹ ਕਹਿੰਦੇ ਕਿ ਫਿਰੋਜ਼ਪੁਰ ਰੈਲੀ 'ਚ ਤੇ ਲੋਕ ਹੀ ਨਹੀਂ ਗਏ, ਭਾਰਤੀ ਜਨਤਾ ਪਾਰਟੀ ਨੂੰ ਲੋਕ ਪਸੰਦ ਹੀ ਨਹੀਂ ਕਰਦੇ, ਮਤਲਬ ਕਿ ਪੰਜਾਬ ਦੀ ਜਨਤਾ ਪਸੰਦ ਨਹੀਂ ਕਰਦੀ। ਰਾਕੇਸ਼ ਟਿਕੈਤ ਦੀ ਸਟੇਟਮੈਂਟ ਆਈ ਹੈ, ਉਹ ਕਹਿੰਦੇ ਕੇਂਦਰ ਤੇ ਸੂਬਾ ਸਰਕਾਰ ਦੀ ਮਿਲੀ ਭੁਗਤ ਹੈ, ਇਹਨਾਂ ਦੀ ਵੱਡੀ ਸਟੇਟਮੈਂਟ ਆ, ਮਤਲਬ ਕਿ ਉਹ ਕਿਸਾਨਾਂ ਨੂੰ ਹੀ ਇਸ ਮਿਲੀ ਭੁਗਤ ਦਾ ਹਿੱਸਾ ਦੱਸ ਰਿਹਾ। ਤੁਸੀਂ ਦੇਖੋ ਐਸਕੇਐਮਵੀ ਕਿਸ ਤਰ੍ਹਾਂ ਟੁੱਟ ਰਿਹਾ, ਵਿਖਰ ਰਿਹਾ, ਕਿਸ ਤਰ੍ਹਾਂ ਟੁੱਟ ਰਿਹਾ, ਵਿਖਰ ਰਿਹਾ, ਉਹ ਵੀ ਵੇਖੋ। ਤਾਂ ਟਿਕੈਤ ਸਾਹਿਬ ਕਹਿੰਦੇ ਕਿ ਇਹ 120 ਕਿਲੋਮੀਟਰ ਦਾ ਜਿਹੜਾ ਸਫ਼ਰ ਸੀ ਇਹਨਾਂ ਨੂੰ ਤੈਅ ਨਹੀਂ ਸੀ ਕਰਨਾ ਚਾਹੀਦਾ। ਫਿਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਸਿੱਖਾਂ ਨੂੰ ਅਲੱਗ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ, ਸਿੱਖ ਕਮਿਊਨਿਟੀ ਨੂੰ, ਸਾਰੀ ਕਮਿਊਨਿਟੀ। ਹਾਲਾਂਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਸੀ ਤਾਂ ਸਾਡੇ ਵਰਗੇ ਵੀ ਕਹਿੰਦੇ ਸੀਗੇ ਕਿ ਨਹੀਂ ਯਾਰ ਇਹ ਕਿਸਾਨ ਨੇ, ਸਾਰੇ ਮਜ਼ਹਬਾਂ ਦੇ ਕਿਸਾਨ ਨੇ। ਤਾਂ ਕਿਸਾਨਾਂ ਦਾ ਵਿਰੋਧ ਹੈ, ਪਰ ਉਹਦੇ ਵਿੱਚ ਇੱਕ ਕਮਿਊਨਿਟੀ ਨੂੰ, ਇੱਕ ਭਾਈਚਾਰੇ ਨੂੰ ਕਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ, ਉਹਦੀਆਂ ਮਿਸਾਲਾਂ ਤੁਸੀਂ ਦੇਖ ਲਓ। ਅੰਗਰੇਜ਼ੀ ਅਖਬਾਰਾਂ 'ਚ ਖਬਰਾਂ ਵੀ ਲੱਗੀਆਂ ਨੇ, ਤਰ੍ਹਾਂ ਤਰ੍ਹਾਂ ਦੇ ਟਵੀਟ ਜਿਹੜੇ ਆ ਉਹ ਕੀਤੇ ਜਾ ਰਹੇ ਆ। ਸੋ ਇਹ ਸਾਰਾ ਕੁਝ ਹੈ ਜਿਹੜਾ ਬੜਾ ਮੰਦਭਾਗਾ ਚੱਲ ਰਿਹਾ। ਤਾਂ ਖੈਰ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ। ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਆ, ਮੈਂ ਕੱਲ ਵੀ ਕਹੀ ਸੀ, ਅੱਜ ਵੀ ਕਹਿਣਾ, ਕਿ ਇਹ ਠੱਪ ਨਹੀਂ ਹੋਏਗੀ। ਇਸ ਗੱਲ ਤੇ ਅੱਗੇ ਗੱਲ ਤੁਰੇਗੀ, ਔਰ ਉਹ ਗੱਲ ਕਿੰਨੀ ਦੂਰ ਤੱਕ ਜਾਂਦੀ ਹੈ, ਕਿੰਨੀ ਦੂਰ ਤੱਕ ਜਾਂਦੀ ਹੈ, ਵੇਖਣਾ ਹੋਏਗਾ ਜੀ। ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਨਾ, ਆਪਣੀ ਛਵੀ ਜਿਹੜੀ ਆ ਮੋਦੀ ਨੇ ਦਾਅ ਤੇ ਲਾਤੀ। ਹੁਣ ਦੇਖੋ ਰੌਲਾ ਇਸ ਹਿਸਾਬ ਦੇ ਨਾਲ ਪਾਇਆ ਜਾ ਰਿਹਾ ਵੀ ਇੱਥੇ ਹੋ ਗਿਆ ਹਮਲਾ। ਹੁਣ ਦੇਖੋ ਇਹਨੂੰ ਨਵਾਜ਼ ਸ਼ਰੀਫ ਦੇ ਕੋਲ ਪਾਕਿਸਤਾਨ ਜਾ ਕੇ ਆਇਆ, ਦੇਖੋ ਉਹਨਾਂ ਕਿੱਦਾਂ ਲਿੰਕ ਕਰ ਰਿਹਾ ਵੀ ਉੱਥੇ ਤਾਂ ਉਹਨੂੰ ਕੋਈ ਖਤਰਾ ਨਹੀਂ ਸੀ, ਇੱਥੇ ਦੇਖੋ ਕਿ ਤੁਸੀਂ ਛੱਡੋ ਨਵੀਂ ਗੱਲ। ਹਾਂ ਬਿਲਕੁਲ, ਉਹ ਸੁਧੀਰ ਚੌਧਰੀ ਜਿਹੜਾ ਕਿ ਇਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਪੋਪਟ ਹੈ, ਉਹ ਕਹਿ ਰਿਹਾ ਕਿ ਇਹਨਾਂ ਨਾਲ ਤੇ ਪਾਕਿਸਤਾਨ ਚੰਗਾ, ਚੰਨੀ ਨਾਲ ਤੇ ਨਵਾਜ਼ ਸ਼ਰੀਫ ਚੰਗਾ। ਜਿਹੜੇ ਸਦਾ ਪਾਕਿਸਤਾਨ ਬਾਰੇ ਗੱਲਾਂ ਕਰਦੇ ਰਹਿੰਦੇ ਨੇ ਉਹ ਵੀ ਕਹਿ ਰਹੇ ਨੇ ਕਿ ਇਹਨਾਂ ਦੇ ਨਾਲ ਤੇ ਪਾਕਿਸਤਾਨ ਚੰਗਾ। ਅੱਜ ਉਹਨਾਂ ਨੂੰ ਪਾਕਿਸਤਾਨ ਵੀ ਚੰਗਾ ਲੱਗਣ ਲੱਗ ਗਿਆ। ਸੋ ਸੂਰਤ ਹਾਲ ਇਹੋ ਜਿਹੀ ਹੈ। ਇਹਨਾਂ ਦੇ ਬੰਦੇ ਤੇ ਇੱਥੋਂ ਤੱਕ ਗਏ ਨੇ। ਇੱਕ ਹੈਗਾ ਇਹਨਾਂ ਦਾ ਸੀਟੀ ਰਵੀ, ਕਰਨਾਟਕ ਦਾ, ਉਹ ਜਨਰਲ ਸੈਕਟਰੀ ਵੀ ਹੈ ਭਾਜਪਾ ਦਾ, 4 ਦਫਾ ਮੇਰੇ ਖਿਆਲ ਦੇ ਨਾਲ ਵਿਧਾਨ ਸਭਾ ਦਾ ਮੈਂਬਰ ਵੀ ਰਿਹਾ। ਤਾਂ ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ, ਦੇਸ਼ ਕੇ ਗਦਾरों को गोली मारो सालों को। ਸੋ ਬਹੁਤ ਹੱਦ ਤੱਕ ਕਹਿ ਲਓ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਿਆ ਜਾ ਰਿਹਾ, ਵਰਤਾਂਤ ਸਿਰਜਿਆ ਜਾ ਰਿਹਾ, ਜਿਹਦੇ ਵਿੱਚ ਦੇਖ ਲਓ ਅਸਲ ਮੁੱਦਾ ਹੀ ਗਾਇਬ ਹੋ ਗਿਆ ਕਿ ਇਹ ਪ੍ਰਦਰਸ਼ਨਕਾਰੀ ਜਿਹੜੇ ਸੀਗੇ, ਇਹ ਕਿਸੇ ਇੱਕ ਜਥੇਬੰਦੀ ਦੇ ਹੁੰਦੇ ਤਾਂ ਆਪਾਂ ਕਹਿੰਦੇ ਸਾਂ ਕਿ ਚਲੋ ਵੀ ਠੀਕ ਆ, ਉਹ ਰਲ ਗਏ ਹੋਣੇ ਉਹਨਾਂ ਦੇ ਨਾਲ, ਖੇਡ ਹੋਇਆ। ਇੱਥੇ 6-7 ਜਥੇਬੰਦੀਆਂ ਸੀ, ਸਾਂਝੇ ਤੌਰ ਤੇ ਉਹਨਾਂ ਨੇ ਐਕਸ਼ਨ ਪ੍ਰੋਗਰਾਮ ਲਿਖਿਆ ਹੋਇਆ ਸੀਗਾ। ਸੋ ਇਹ ਕਾਫੀ, ਮੈਂ ਤਾਂ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਫੀ ਰਾਜਨੀਤਿਕ ਮੁੱਦਾ ਬਣ ਜਾਏਗਾ, ਕਾਫੀ ਵੱਡਾ ਮੁੱਦਾ ਬਣ ਜਾਏਗਾ। ਇਹਦੇ ਵਿੱਚ ਹੁਣ ਕਾਂਗਰਸ ਨੂੰ ਲਾਹਾ ਹੁੰਦਾ ਜਾਂ ਭਾਜਪਾ ਨੂੰ, ਉਹ ਆਪਾਂ ਇਸ ਵੇਲੇ ਕੈਲਕੂਲੇਟ ਨਹੀਂ ਕਰ ਸਕਦੇ, ਪਰ ਗੇਮ ਜਿਹੜੀ ਆ ਬਹੁਤ ਗਲਤ ਦਿਸ਼ਾ ਨੂੰ ਤੁਰ ਪਈ ਹੈ। ਜੀ, ਚੰਨੀ ਸਾਹਿਬ ਆਪ ਹੁਣ ਜਾ ਕੇ ਉਹ ਥਾਵਾਂ ਦੇ ਉੱਤੇ ਦਿਖਾ ਰਹੇ ਆ, ਉਹ ਹੁਣ ਬਿਆਨ ਵੀ ਦੇ ਰਹੇ ਆ, ਕਰ ਵੀ ਰਹੇ ਆ ਵੀ ਕੋਈ ਖਤਰਾ ਨਹੀਂ ਸੀਗਾ। ਇੱਕ ਮਿੰਟੂ ਜੀ, ਕੱਲ ਇੱਕ ਮੈਂ ਟਵੀਟ ਦਾ ਥ੍ਰੈਡ ਪੜ੍ਹਿਆ ਸੀਗਾ, ਇੱਕ ਸੀਨੀਅਰ ਪੱਤਰਕਾਰ ਨੇ ਲਿਖਿਆ ਸੀਗਾ ਵੀ ਐਸਪੀਜੀ ਦੀ ਕੋਈ ਬਲੂ ਬੁੱਕ ਹੁੰਦੀ ਹੈ, ਕਿਹੜੇ ਰਾਹ ਥਾਣੀ ਜਾਣਾ, ਕਿੱਧਰੋਂ ਦੀ ਜਾਣਾ। ਵੀ ਇਹਨਾਂ ਦੇ ਸਵਾਲ ਤਾਂ ਉੱਥੋਂ ਵੀ ਜਿਹੜੇ ਉੱਠਦੇ ਆ ਵੀ ਇਹ ਚੱਕਰ ਬਣਿਆ ਤੇ ਬਣਿਆ ਕੀ ਆ, ਕੁਤਾਹੀਆਂ ਜਿਹੜੀਆਂ ਹੋਈਆਂ ਤੇ ਹੋਈਆਂ ਕੀ ਆ, ਤੇ ਅਸਲ ਨਹੀਂ ਦੇਖੋ ਉਹਦੇ ਚ ਅੱਜ ਹੋਮ ਮਿਨਿਸਟਰੀ ਨੇ ਨਵੇਂ ਇਲਜ਼ਾਮ ਲਾਏ ਨੇ ਪੰਜਾਬ ਸਰਕਾਰ ਤੇ। ਉਹ ਕਹਿੰਦੇ ਆ ਕਿ ਇਹਨਾਂ ਨੂੰ ਇੰਟੈਲੀਜੈਂਸੀ ਇਨਪੁਟ ਦੇ ਰਹੀ ਸੀ, ਪਰ ਇਹਨਾਂ ਨੇ ਮਤਲਬ ਕਿ ਪੰਜਾਬ ਪੁਲਿਸ ਨੇ ਉਹ ਬਲੂ ਬੁੱਕ ਜਿਹੜੀ ਆ ਫੋਲੋ ਨਹੀਂ ਕੀਤੀ। ਇਹ ਬਹੁਤ ਵੱਡਾ ਇਲਜ਼ਾਮ ਹੈ, ਕਿਉਂਕਿ ਸਾਰੀਆਂ ਚੀਜ਼ਾਂ ਰਿਕਾਰਡ ਤੇ ਆ ਜਾਣੀਆਂ ਨੇ। ਤਾਂ ਮੈਨੂੰ ਲੱਗਦਾ, ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਗੇਮ ਕਾਫੀ ਵੱਡੇ ਪੱਧਰ ਤੇ ਜਾਏਗੀ। ਸੁਪਰੀਮ ਕੋਰਟ ਇਹਦੇ ਵਿੱਚ ਹੁਣ ਸੁਣਵਾਈ ਕਰੇਗਾ, ਗ੍ਰਹਿ ਮੰਤਰਾਲਾ ਆਪਣੇ ਪੱਧਰ ਤੇ ਜਾਂਚ ਕਰੇਗਾ, ਪੰਜਾਬ ਸਰਕਾਰ ਆਪਣੇ ਪੱਧਰ ਤੇ ਜਾਂਚ ਕਰੇਗੀ, ਔਰ ਇਨ ਬਿਟਵੀਨ ਜੇ ਕੁਝ ਵੱਡੀ ਗੇਮ ਲੱਗ ਜਾਂਦੀ ਹੈ, ਚੋਣ ਜ਼ਾਬਤਾ ਲੱਗ ਜਾਂਦਾ, ਰਾਸ਼ਟਰਪਤੀ ਰੂਲ ਲੱਗ ਜਾਂਦਾ, ਸਰਕਾਰ ਬਰਖਾਸਤ ਹੋ ਜਾਂਦੀ ਹੈ, ਫਿਰ ਕੁਝ ਕਿਹਾ ਨਹੀਂ ਜਾ ਸਕਦਾ। ਸੋ ਸਾਰੀਆਂ ਇਸ ਵੇਲੇ ਕਹਿ ਲਓ ਕਿ ਇਸ ਵੇਲੇ ਸੰਭਾਵਨਾਵਾਂ ਖੁੱਲੀਆਂ ਨੇ। ਪਹਿਲਾਂ ਤੁਹਾਨੂੰ ਯਾਦ ਹੋਣਾ, ਮੈਂ ਆਲਵੇਜ਼ ਕੰਡੈਮ ਕਰਦਾ ਸੀ ਇਸ ਚੀਜ਼ ਨੂੰ, ਮੈਂ ਡਿਨਾਈ ਵੀ ਕਰਦਾ ਸੀਗਾ ਕਿ ਜੋ ਅਫਵਾਹ ਫੈਲਾਈ ਜਾ ਰਹੀ ਹੈ ਕਿ ਰਾਸ਼ਟਰਪਤੀ ਰੂਲ ਲੱਗੇਗਾ, ਨਹੀਂ। ਪਰ ਇਸ ਵੇਲੇ ਸਿਚੁਏਸ਼ਨ ਐਸੀ ਹੈ ਕਿ ਕੁਝ ਵੀ ਸੰਭਵ ਹੋ ਸਕਦਾ। ਮੈਂ ਡਰਾ ਨਹੀਂ ਕਿਹਾ, ਕੁਝ ਨਹੀਂ ਹੋਏਗਾ। ਤੁਹਾਡੇ ਵੀ ਤੇ ਇੱਥੇ ਰਾਸ਼ਟਰਪਤੀ ਰਾਜ ਹੀ ਚੱਲਦਾ ਹੈ, ਕੁਝ ਨਹੀਂ, ਕੋਈ ਗੋਲਾ ਨਹੀਂ ਡਿੱਗਣ ਲੱਗਾ। ਪਰ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਮੋੜਿਆ ਜਾ ਰਿਹਾ ਹੈ, ਇੱਕ ਜਿੱਦਾਂ ਕਹਿ ਲਓ ਪ੍ਰਦਰਸ਼ਨ ਨੂੰ, ਵਿਰੋਧ ਨੂੰ ਇਸ ਢੰਗ ਨਾਲ ਜੋੜਿਆ ਜਾ ਰਿਹਾ, ਉੱਥੇ ਅਲੋਕਾਰੀ ਘਟਨਾ ਹੈ। ਅਸੀਂ ਆਪਣੇ ਜੀਵਨ 'ਚ ਕਦੇ
ਕਿਸੇ ਪ੍ਰਧਾਨ ਮੰਤਰੀ ਤੋਂ ਇਹ ਉਮੀਦ ਨਹੀਂ ਸੀ ਰੱਖੀ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਰਾਜਨੀਤੀ ਦਾ ਹਿੱਸਾ ਬਣ ਜਾਣਗੇ। ਹਿੱਸਾ ਹੀ ਨਹੀਂ, ਉਹ ਕੇਂਦਰ ਬਿੰਦੂ ਬਣ ਜਾਣਗੇ। ਜੀ, ਜੀ, ਜੀ। ਸੋ ਬਿਲਕੁਲ, ਸੋ ਦੇਖੋ ਜੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਅਗਲੀ ਗੱਲ ਕਰ ਲਈਏ, ਕਹਿੰਦੇ ਹਾਈ ਕਮਾਨ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ ਸੀਐਮ ਚੰਨੀ। ਇਹ ਨਹੀਂ ਮੰਨਦਾ। ਇਹ ਤੇ ਅੱਜ ਤੱਕ ਵਾਲਿਆਂ ਨੂੰ ਇੰਟਰਵਿਊ ਦੇ ਰਿਹਾ ਸੀ, ਉੱਥੇ ਪ੍ਰਦਰਸ਼ਨ ਕਰ ਰਹੇ ਸੀ। ਬੰਦਾ ਬੜਾ ਵੇਖਣ ਨੂੰ ਲੱਗਦਾ ਤੁਹਾਨੂੰ ਭੋਲਾ ਜਿਹਾ, ਭੋਲਾ ਕਬੂਤਰ ਜਿਹਾ ਬੰਦਾ, ਬੜਾ ਚਲਾਕ। ਮੈਂ ਤੇ ਅੱਜ ਚਲਾਕੀ ਵੇਖੀ ਆ। ਤੇ ਉੱਥੇ ਨਾਅਰੇ ਮਾਰ ਰਹੇ ਸਨ ਕੁਝ ਪ੍ਰਦਰਸ਼ਨਕਾਰੀ, ਗੱਡੀ ਰੋਕ ਕੇ ਕਹਿੰਦਾ ਆ ਜਾਓ ਆ ਜਾਓ। ਇੰਟਰਵਿਊ ਚੱਲਦੀ ਲਾਈਵ ਉੱਥੇ ਲੈ ਗਿਆ। ਉਹਨੂੰ ਪਤਾ ਸੀ ਹਿੰਦੀ ਚੈਨਲ ਆ, ਉਹਨਾਂ ਨੇ ਚਲਾਤੀ ਕਿ ਦੇਖੋ ਚੱਲਦੀ। ਕਹਿੰਦਾ ਮੈਨੂੰ ਤਾਂ ਕੋਈ ਖਤਰਾ ਨਹੀਂ ਹੈਗਾ, ਮੈਂ ਤੇ ਚਲੇ ਜਾਣਾ ਵਿੱਚ ਧਰਨੇ ਵਾਲਿਆਂ ਦੇ। ਤੇ ਆਪੇ ਹੀ ਕੱਲ ਕਹਿਣ ਡਿਆ ਸੀ, ਮੈਂ ਦੇਖੋ ਜੀ ਰੂਟ ਬਦਲ ਲਈਦਾ। ਮੈਂ ਆਪਦੇ ਘਰ ਨੂੰ ਜਾ ਰਿਹਾ ਸੀ, ਰਾਤ ਨੂੰ ਮੇਰਾ ਰਸਤਾ ਘੇਰ ਲਿਆ। ਮੈਂ ਬੋਝ ਕੇ ਜੇ ਡਰਾਈਵਰ ਨੂੰ ਆਖਿਆ, ਮੈਂ ਕਿਹਾ ਤੂੰ ਇੱਧਰ ਦੀ ਕੱਢ, ਗੱਡੀਆਂ ਦੂਜੀਆਂ ਖੜੀਆਂ ਪਿੱਛੇ ਦੀ ਕੱਢ ਕੇ ਮੈਂ ਨਿਕਲ ਗਿਆ ਆਪਣੇ ਘਰ ਨੂੰ। ਬੜਾ ਚਲਾਕ ਆ ਆਪਣਾ ਸੀਐਮ, ਐਵੇਂ ਲੱਗਦਾ ਭੋਲਾ ਜਿਹਾ। ਖੈਰ ਗੱਲ ਇਹ ਆ ਕਿ ਚੰਨੀ ਸਾਹਿਬ ਕਿੱਥੇ ਟਲਦੇ ਆ ਅੱਜ ਕੱਲ, ਉਹ ਉੱਚੀਆਂ ਗੱਲਾਂ ਚ ਜਾਂ ਉੱਚੀਆਂ ਹਵਾਵਾਂ ਚ ਨੇ ਇਸ ਵੇਲੇ। ਵੈਸੇ ਸੋਨੀਆ ਜੀ ਦਾ ਵੀ ਫੋਨ ਆਇਆ, ਕਹਿੰਦੇ ਉਸ ਫੋਨ ਤੇ ਵੀ ਬਵਾਲ ਹੋਏਗਾ ਮੇਰੇ ਖਿਆਲ ਦੇ ਨਾਲ। ਖੈਰ ਬਵਾਲ ਇਹ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਮੁੱਦਾਜ਼ਰ ਹੋ ਚੁੱਕੇਗੀ। ਅੱਛਾ, ਹੁਣ ਇਸ ਮਸਲੇ ਤੇ ਜੇ ਤੁਸੀਂ ਦੇਖੋਗੇ ਕਿ ਚੰਨੀ ਸਾਹਿਬ ਨੇ ਅੱਜ ਬਹੁਤ ਵੱਡੀ ਇੱਕ ਕਾਨਫਰੰਸ ਕਹਿ ਲਓ, ਰੈਲੀ ਕਹਿ ਲਓ, ਜਦ ਕਿ ਇਹ ਰੌਲਾ ਇਹ ਆ ਕਿ ਇਹਨਾਂ ਦੀ ਹਾਈ ਕਮਾਨ ਨੇ ਰੈਲੀਆਂ ਰੱਦ ਕਰ ਦਿੱਤੀਆਂ ਸਨ ਕੱਲ ਐਲਾਨੀਆਂ, ਕਿ ਅਸੀਂ ਕਿਸੇ ਵੀ ਚੁਣਾਵੀ ਰਾਜ ਦੇ ਵਿੱਚ ਜਿੱਥੇ ਵੀ ਇਲੈਕਸ਼ਨ ਹੋ ਰਿਹਾ ਵਾ, ਅਸੀਂ ਉੱਥੇ ਕੋਈ ਰੈਲੀ ਨਹੀਂ ਕਰਨੀ। ਚੰਨੀ ਕਹਿੰਦਾ ਮੈਂ ਨਹੀਂ ਚੱਲਦਾ ਬਈ, ਮੈਂ ਨਹੀਂ ਚੱਲਦਾ। ਜਿਵੇਂ ਆਂਦੇ ਨਾ ਸਾਡਾ ਮੁੰਡਾ ਤੇ ਇਸ ਤਰ੍ਹਾਂ ਹੀ ਕਰੂ, ਉਹ ਕਹਿੰਦੇ ਕਿ ਕਾਂਗਰਸ ਵਾਲਾ ਚੰਨਾ ਤੇ ਇਸ ਤਰ੍ਹਾਂ ਹੀ ਕਰੂਗਾ। ਸੋ ਇਹ ਹੁਣ ਦੇਖਣਾ ਹੋਏਗਾ ਕਿ ਆਪਣੇ ਰੂਲ ਬਣਾਏ, ਆਪਣੇ ਇਹਨਾਂ ਦੇ ਬੰਦੇ ਤੋੜਦੇ ਪਏ ਆ ਤਾਂ ਕੀ ਕਹਿਣਗੇ ਇਹਦੇ ਵਿੱਚ, ਕੀ ਹੁਣ ਐਕਸ਼ਨ ਲੈਣਗੇ। ਬਹਰਹਾਲ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਅੱਜ ਜਦੋਂ ਕਰ ਰਹੇ ਸਨ ਨਾ ਸੰਬੋਧਨ ਚ, ਤੇ ਗੱਲ ਹੈ ਕਿ ਨਿਯਮ ਆਪੇ ਬਣਾਏ ਤੇ ਆਪੇ ਤੋੜ ਦਿੱਤੇ। ਵੈਸੇ ਗਲਤ ਮਿਸਾਲ ਹੈ। ਦੇਖੋ ਲੋਕਾਂ ਦੇ ਕਾਰੋਬਾਰ ਤੁਸੀਂ ਦਾਅ ਤੇ ਲਾ ਦਿੰਦੇ ਹੋ, ਬੇੜਾ ਗਰਕ ਕਰੀ ਜਾਂਦੇ ਹੋ, ਬੱਚਿਆਂ ਦੀ ਪੜ੍ਹਾਈ ਦਾ ਸਾਰਾ ਕੁਛ ਹੈ ਜਿਹੜਾ ਉਹ ਤੁਸੀਂ ਤਵਸਤ ਕਰ ਦਿੱਤਾ, ਖਤਮ ਕਰ ਦਿੱਤਾ। ਤੇ ਆਪ ਤੇ ਘੱਟੋ ਘੱਟ ਕੋਈ ਕਾਇਦਾ ਮੰਨੋ। ਚਰਨਜੀਤ ਸਿੰਘ ਚੰਨੀ ਤਾਂ ਬਾਹਲਾ ਰੇਟ ਦਾ, ਮੈਂ ਤੁਹਾਨੂੰ ਦੱਸਾਂ। ਆਪਾਂ ਕਹਿੰਦੇ ਆ ਨਾ ਕਿ ਪ੍ਰਧਾਨ ਮੰਤਰੀ ਉਹ ਆਇਆ, ਪਿੱਚ ਗਿੱਲੀ ਸੀ, ਦਰਸ਼ਕ ਘੱਟ ਸੀ, ਉਹਨੇ ਸੁੱਟਿਆ ਕੁਛ ਨਹੀਂ, ਗੇਂਦਬਾਜ਼ੀ ਕੀਤੀ, ਨਹੀਂ ਵਾਪਸ ਪਰਤ ਗਿਆ। ਮਜ਼ਾਕ ਹੈ ਨਾ। ਤੇ ਇੱਥੇ ਵੀ ਉਹ ਕਹਿੰਦਾ ਜੀ ਮੈਂ ਜਾਣਾ ਸੀਗਾ ਪ੍ਰਧਾਨ ਜੀ ਦੇ ਨਾਲ, ਪ੍ਰਧਾਨ ਮੰਤਰੀ ਜੀ ਦੇ ਨਾਲ, ਹੋਇਆ ਕਿ ਮੇਰਾ ਸਟਾਫ ਦਾ ਕੋਈ ਬੰਦਾ ਸੀ ਕੋਰੋਨਾ ਪੋਜ਼ਿਟਿਵ ਨਿਕਲਿਆ। ਹੁਣ ਸਾਹਮਣੇ ਬੈਠੇ ਪੱਤਰਕਾਰਾਂ ਨੇ ਸਵਾਲ ਨਹੀਂ ਕੀਤਾ ਕਿ ਜੇ ਤੁਹਾਡੇ ਨਾਲ ਦਾ ਕੋਰੋਨਾ ਪੋਜ਼ਿਟਿਵ ਨਿਕਲ ਆਇਆ ਤੇ ਤੁਸੀਂ ਸਾਡਾ ਬੇੜਾ ਬਹਾਉਣ ਆ ਗਏ ਜੀ ਇੱਥੇ ਲਾਮ ਲਸ਼ਕਰ ਲੈ ਕੇ। ਮਤਲਬ ਕਿ ਦੇਖੋ ਕਿਵੇਂ ਚੌਰਸ ਹੀ ਵੇੜ ਜਾਂਦਾ ਸਾਡਾ ਚੀਫ ਮਿਨਿਸਟਰ, ਮਤਲਬ ਕਿ ਵੰਜ ਬਰਾਬਰ ਹੀ ਗੱਡਿਆ ਹੋਇਆ ਇੱਧਰ ਵੀ। ਤਾਂ ਬਹਰਹਾਲ ਅੱਜ ਜਦੋਂ ਸੰਬੋਧਨ ਕਰ ਰਹੇ ਸਨ, ਬਹੁਤਾ ਧਿਆਨ ਉਹਨਾਂ ਦਾ ਜਿਹੜਾ ਹੈ ਨਾ ਉਹ ਇੱਧਰ ਹੀ ਰਿਹਾ। ਸਾਰੀਆਂ ਗੱਲਾਂ ਉਹ ਕਹਿੰਦੇ ਕਿ ਜਿਵੇਂ ਦੇਖੋ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਦੀ ਛਵੀ ਦਾਅ ਤੇ ਲੱਗੀ ਹੋਈ ਹੈ, ਪਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬੇਸ਼ੱਕ ਬਰਖਾਸਤ ਹੋ ਜਾਵੇ, ਪਰ ਕੁਝ ਘੰਟਿਆਂ 'ਚ ਚਰਨਜੀਤ ਸਿੰਘ ਚੰਨੀ ਜਿਹੜਾ ਹੈ ਨਾ ਉਹ ਹੋਰ ਕੁਛ ਨਹੀਂ ਕਰਦਾ। ਜਿਵੇਂ ਗਾਣਾ ਨਾ, ਤੂੰ ਹੋਰ ਕੀ ਕੀਤਾ, ਬਸ ਦਿਲ ਹੀ ਜਿੱਤੇ ਆ, ਦਿਲ ਹੀ ਜਿੱਤੇ ਆ। ਤੇ ਉਦਾਂ ਦਿਲ ਹੀ ਜਿੱਤਣ ਦਾ ਕੰਮ ਕਰੀ ਜਾ ਰਿਹਾ। ਕਹਿੰਦਾ ਮੈਂ ਆਪਣੇ ਕਿਸਾਨਾਂ ਤੇ ਗੋਲੀਆਂ ਚਲਾ ਲਵਾਂ। ਅੱਜ ਵੀ ਕਹਿੰਦਾ ਕਿ ਪੰਜਾਬੀਆਂ ਨੂੰ ਬਦਨਾਮ ਨਾ ਕਰੋ, ਮੈਂ ਤੁਹਾਨੂੰ ਦੱਸ ਰਿਹਾ ਜੀ। ਸੋ ਕਹਿਣ ਦਾ ਮਤਲਬ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਆ ਉਹ ਨਵਜੋਤ ਸਿੰਘ ਸਿੱਧੂ ਕੀ ਫਲਾਣਾ ਕੀ, ਉਹ ਸਾਰਿਆਂ ਨੂੰ ਪਿੱਛੇ ਛੱਡ ਕੇ ਅੱਜ ਕੁਝ ਕੁ ਘੰਟਿਆਂ ਦੇ ਅੰਦਰ ਅੰਦਰ ਪੰਜਾਬੀਆਂ ਦਾ ਪੂਰਾ ਹੀਰੋ ਬਣਿਆ ਬੈਠਾ। ਪਰ ਨੇਮ ਕਹਦੇ ਉਹ ਕਹਿੰਦਾ ਛੱਡੋ ਖੜਾ ਨਾ। ਜੀ, ਜੀ, ਜੀ। ਵਿਜੀਲੈਂਸ ਬਿਊਰੋ ਦਾ ਲਾਇਆ ਨਵਾਂ ਚੀਫ, ਚਟੋਪਾਧਿਆਏ ਕੋਲੋਂ ਖੁੱਸਿਆ ਅਹੁਦਾ। ਹਾਂਜੀ ਦੇਖੋ ਇਹ ਵੀ ਕਹਿ ਲਓ ਰੱਦੋ ਬਦਲ ਹੋਇਆ ਵਾ। ਇਹਦੇ ਚ ਕੀ ਹੈ ਕਿ ਸਿਧਾਰਥ ਚਟੋਪਾਧਿਆਏ ਜਿਹੜੇ ਸੀ ਉਹ ਆਰਜੀ ਤੌਰ ਤੇ ਲੱਗੇ ਸਨ, ਤੇ ਵਿਜੀਲੈਂਸ ਕਮਿਸ਼ਨ ਵੱਲੋਂ ਇਹ ਜਿਹੜੇ ਈਸ਼ਵਰ ਸਿੰਘ ਜੀ ਆ ਇਹਨਾਂ ਨੂੰ ਚੀਫ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ। ਇਹ ਨਿਯੁਕਤੀ ਦਾ ਨਾ ਇੱਕ ਪੇਚ ਫਸਿਆ ਸੀ। ਵੈਸੇ ਉੱਪਲ ਸਾਹਿਬ ਸਨ, ਬੀਕੇ ਉੱਪਲ, ਤੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਤੇ ਭੇਜ ਦਿੱਤਾ ਜਾਂ ਆਪ ਹੀ ਚਲੇ ਗਏ, ਕਿਉਂਕਿ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਲਾਇਆ ਸੀਗਾ। ਹੋਇਆ ਕੀ ਸੀਗਾ ਕਿ ਅਮਰਿੰਦਰ ਸਿੰਘ ਨੇ ਇੱਕ ਨਵਾਂ ਵਿਜੀਲੈਂਸ ਕਮਿਸ਼ਨ ਬਣਾ ਦਿੱਤਾ ਸੀਗਾ, ਜਿਹਦੇ ਵਿੱਚ ਜਸਟਿਸ ਮਹਿਤਾਬ ਸਿੰਘ ਗਿੱਲ ਜੀ ਨੂੰ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਤਾਂ ਨਵੇਂ ਵਿਜੀਲੈਂਸ ਕਮਿਸ਼ਨ ਦੇ ਐਕਟ ਅਨੁਸਾਰ ਸਰਕਾਰ ਆਪਣੇ ਤੌਰ ਤੇ ਵਿਜੀਲੈਂਸ ਦੇ ਨਵੇਂ ਚੀਫ ਡਾਇਰੈਕਟਰ ਦੀ ਨਿਯੁਕਤੀ ਨਹੀਂ ਕਰ ਸਕਦੀ, ਪਰ ਇਹਦੇ ਲਈ
ਵਿਜੀਲੈਂਸ ਕਮਿਸ਼ਨ ਦੇ ਕਮਿਸ਼ਨਰ ਤੇ ਆਧਾਰਿਤ ਕਮੇਟੀ ਦੇ 3 ਅਧਿਕਾਰੀਆਂ ਦੇ ਪੈਨਲ ਨੇ ਇਹ, ਮਤਲਬ ਕਿ ਜਿਹਦੇ ਚ ਮੇਰੇ ਖਿਆਲ ਦੇ ਨਾਲ ਇੱਕ ਮੁੱਖ ਸਕੱਤਰ, ਉਸ ਤੋਂ ਇਲਾਵਾ ਇੱਕ ਹੋਰ ਸੀਨੀਅਰ ਅਧਿਕਾਰੀ, ਇੱਕ ਹੋਰ ਅਧਿਕਾਰੀ, ਉਹਨਾਂ ਨੇ ਨਿਯੁਕਤ ਕਰਨਾ। ਤਾਂ ਇਹ ਇੱਕ ਤਰ੍ਹਾਂ ਨਾਲ ਰੇੜਕਾ ਰਿਹਾ ਸੀਗਾ। ਜਦੋਂ ਹੁਣ ਅਮਰਿੰਦਰ ਸਿੰਘ ਉਹਦੇ ਤੋਂ ਹਟਾ ਦਿੱਤੇ ਗਏ, ਛੁੱਟੀ ਬੀਕੇ ਉੱਪਲ ਦੀ ਵੀ ਹੋ ਗਈ ਸੀ, ਤਾਂ ਇਹ ਇੱਕ ਸਥਾਈ ਨਿਯੁਕਤੀ ਜਿਹੜੀ ਉਹ ਰਹਿੰਦੀ ਸੀਗੀ। ਤਾਂ ਬਹਰਹਾਲ ਈਸ਼ਵਰ ਸਿੰਘ ਨੂੰ ਚੱਟੋਪਾਧਿਆਏ ਦੀ ਜਗ੍ਹਾ ਤੇ ਲਾ ਦਿੱਤਾ, ਤੇ ਚੱਟੋਪਾਧਿਆਏ ਜੀ ਦਾ ਵੈਸੇ ਵੀ ਮੇਰੇ ਖਿਆਲ ਦੇ ਨਾਲ ਹੁਣ ਅਧਿਆਇ ਖਤਮ ਹੋਣ ਵਾਲਾ। ਬਹੁਤ ਜਲਦੀ ਉਹ ਡੀਜੀਪੀ ਦੇ ਉਹਦੇ ਤੋਂ ਵੀ ਫਾਰਗ ਹੋ ਜਾਣਗੇ, ਕਿਉਂਕਿ ਇਸ ਮਾਮਲੇ 'ਚ ਵੀ ਉਹਨਾਂ ਦੀ ਖਾਸੀ ਬਦਨਾਮੀ ਹੋ ਰਹੀ ਹੈ। ਜੀ, ਕਹਿੰਦੇ ਡੇਰਾ ਮੁਖੀ ਨੂੰ ਮਿਲੀ ਵੱਡੀ ਰਾਹਤ, ਪ੍ਰੋਡਕਸ਼ਨ ਵਾਰੰਟ ਤੇ ਲੱਗੀ ਰੋਕ। ਆਹੋ ਜੀ, ਅੱਜ ਐਸਆਈਟੀ ਗਈ ਸੀਗੀ, ਐਸਆਈਟੀ ਪੇਸ਼ ਹੋਈ, ਕਹਿੰਦੇ ਕਿ ਲਿਆਣਾ ਜੀ ਇਹਨੂੰ ਅਸੀਂ ਕਸਟਡੀ ਦੇ ਵਿੱਚ, ਕਿਉਂਕਿ ਸਾਰਾ ਪਿਛੋਕੜ ਤੇ ਪਤਾ ਹੀ ਹੈ ਨਾ ਤੁਹਾਨੂੰ ਕੇਸ ਦਾ। ਤੁਸੀਂ ਵੀ ਹੁਣ ਮੇਰੇ ਖਿਆਲ ਦੇ ਨਾਲ ਸੁਣ ਕੇ ਖਬਰਾਂ ਦੇ ਵਕੀਲ ਹੀ ਬਣ ਗਏ ਹੋ ਕਿ ਪੰਜਾਬ ਦੀਆਂ ਅਦਾਲਤਾਂ 'ਚ ਕਿਹੜੇ ਕਿਹੜੇ ਕੇਸ ਚੱਲ ਰਹੇ ਨੇ। ਤਾਂ ਇਹਨਾਂ ਦੇ ਪ੍ਰੋਡਕਸ਼ਨ ਵਾਰੰਟ ਕੀ ਹੁੰਦਾ ਹੈ? ਇਹ ਹੁੰਦਾ ਹੈ ਕਿ ਮਤਲਬ ਕਿ ਜਿਹੜਾ ਕੋਈ ਬੰਦਾ ਕਸਟਡੀ 'ਚ ਆ, ਉਹਨੂੰ ਕਿਸੇ ਦੂਸਰੇ ਥਾਣੇ ਦੀ ਪੁਲਿਸ ਨੇ ਕਸਟਡੀ 'ਚ ਲੈਣਾ ਹੈ, ਮਤਲਬ ਕਿ ਜੁਡੀਸ਼ੀਅਲ ਕਸਟਡੀ ਦੇ ਵਿੱਚ ਆ, ਤੇ ਉਹ ਥਾਣੇ ਲਿਆਣਾ, ਤਾਂ ਉਹਨੂੰ ਕਹਿ ਦਿੰਦੇ ਪ੍ਰੋਟੈਕਸ਼ਨ ਵਾਰੰਟ। ਉਹ ਹਾਸਲ ਕਰਨਾ ਪੈਂਦਾ ਕੋਰਟ ਦੇ ਵਿੱਚੋਂ। ਕੋਰਟ ਦੇ ਥਰੂ ਹੀ ਬੰਦਾ, ਇਹ ਨਹੀਂ ਹੈ ਕਿ ਜਾ ਕੇ ਜੇਲ੍ਹ ਵਾਲਿਆਂ ਨੂੰ ਕਹਿਣ ਕਿ ਫਲਾਣਾ ਸਿੰਘ ਯਾਰ 4 ਕੁ ਦਿਨਾਂ ਵਾਸਤੇ ਦਈ, ਬਾਅਦ ਚ ਉਦਾਂ ਹੀ ਛੱਡ ਜਾਣਗੇ ਠੀਕ ਠਾਕ ਕਰਕੇ। ਤੁਹਾਨੂੰ ਪਤਾ ਹੀ ਪੁਲਿਸ ਵਾਲੇ ਏਦਾਂ ਨਹੀਂ ਹੁੰਦਾ, ਕੋਰਟ ਦੇ ਥਰੂ ਉਹਨੂੰ ਲਿਆਣਾ ਪੈਂਦਾ ਕਸਟਡੀ ਚ। ਕੇਸ ਦੇ ਵਿੱਚ ਨਾਮਜ਼ਦ ਆ, ਫਿਰ ਉਹ ਗ੍ਰਿਫਤਾਰੀ ਵਗੈਰਾ ਪਾ ਕੇ ਅੱਗੇ ਮੁਕੱਦਮਾ ਬਣਦਾ। ਤਾਂ ਇਹਨਾਂ ਚੈਲੰਜ ਕਰ ਦਿੱਤਾ ਸੀ ਡੇਰੇ ਵਾਲਿਆਂ ਨੇ ਪ੍ਰੋਡਕਸ਼ਨ ਵਾਰੰਟ ਨੂੰ। ਉੱਥੇ ਸੁਣਵਾਈ ਹੋਈ, ਕਿਉਂਕਿ 1-2 ਵਾਰੀ ਇਹ ਪੁੱਛਗਿੱਛ ਵੀ ਕਰ ਆਏ ਇਹਨਾਂ ਨੇ ਜਾ ਕੇ। ਐਸਆਈਟੀ ਵਾਲਿਆਂ ਕਿਹਾ ਕਿ ਉਹ ਜਿਹੜਾ ਬਾਬਾ ਹੈ ਜੀ, ਉਹ ਸਾਡਾ ਕੋਈ ਸਹਿਯੋਗ ਨਹੀਂ ਜੇ ਕਰਦਾ, ਉਹ ਤੇ ਗੱਲਾਂ ਹੀ ਉਤਲੀਆਂ ਕਰਦਾ, ਕੋਈ ਜਾਂਚ 'ਚ ਸਾਨੂੰ ਸਹਿਯੋਗ ਨਹੀਂ ਕਰਦਾ। ਤੇ ਉਹਨਾਂ ਨੇ ਆਖਿਆ ਕਿ ਅੱਛਾ ਠੀਕ ਆ, ਇੱਕ ਫਿਰ ਮੌਕਾ ਦੇ ਦਿੱਤਾ। ਹੁਣ ਇਹ ਕਹਿੰਦੇ ਕਿ ਏਦਾਂ ਕਰੋ, ਜੇ ਤੁਹਾਨੂੰ ਕੋਈ ਸਿਕਿਉਰਿਟੀ ਦਾ ਲੱਗਦਾ ਹੈ ਨਾ, ਇਹਦਾ ਡੇਰੇਦਾਰ ਦਾ ਸਿਕਿਉਰਿਟੀ ਦਾ ਲੱਗਦਾ, ਅਸੀਂ ਇਹਨੂੰ 에ਅਰਲਿਫਟ ਕਰਕੇ ਲੈ ਜਾਂਦੇ ਹਾਂ। ਹਾਈ ਕੋਰਟ ਕਹਿੰਦਾ ਕਮਾਲ ਦੀ ਗੱਲ ਹੈ, ਪ੍ਰਧਾਨ ਮੰਤਰੀ ਤੋਂ ਵੱਡਾ। ਪ੍ਰਧਾਨ ਮੰਤਰੀ, ਵਾਕਿਆ ਪ੍ਰਧਾਨ ਮੰਤਰੀ ਬਹੁਤ ਮਸ਼ਹੂਰ ਹੋ ਗਿਆ ਵੀ ਪ੍ਰਧਾਨ ਮੰਤਰੀ ਤੇ ਪੰਜਾਬ ਦੀਆਂ ਸੜਕਾਂ ਗਾਉਂਦਾ ਫਿਰਦਾ, ਇਹਨੂੰ ਸਾਧ ਨੂੰ ਤੁਸੀਂ 에ਅਰਲਿਫਟ ਕਰਨਾ ਚਾਹੁੰਦੇ ਹੋ? ਜਿਹਦੇ ਤੇ ਬਲਾਤਕਾਰ ਦੇ ਕੇਸ ਚੱਲੇ ਤੇ ਬਲਾਤਕਾਰ ਦੇ ਵਿੱਚ ਦੋਸ਼ੀ ਪਾਇਆ ਗਿਆ ਬੰਦਾ, ਹੱਦ ਹੋ ਗਈ ਆ। ਸੋ ਇਸ ਕਰਕੇ ਉਹਨਾਂ ਨੇ ਮਾਰੀ ਝਰੀਟ, ਤੇ ਝਰੀਟ ਦੇ ਵਿੱਚੋਂ ਨਤੀਜਾ ਨਿਕਲਿਆ ਇਹ ਕਿ ਅਪ੍ਰੈਲ ਦੀ ਮੇਰੇ ਖਿਆਲ ਦੇ ਨਾਲ 21 ਤੱਕ ਇਹਦੇ ਪ੍ਰੋਟੈਕਸ਼ਨ ਵਾਰੰਟ ਜਿਹੜੇ ਰੁਕ ਗਏ। ਉਦੋਂ ਤੱਕ ਹੁਣ ਨਵਾਂ ਸੂਰਜ ਕਿਹਦੇ ਨਾਂ ਦਾ ਚੜ੍ਹੇਗਾ ਇਹ ਬਾਅਦ ਦੀ ਗੱਲ ਹੈ। ਸੋ ਇਸ ਚੈਪਟਰ ਨੂੰ ਕਲੋਜ਼ ਕਰ ਦਿਓ ਕਿ ਇਸ ਡੇਰੇਦਾਰ ਨੂੰ ਇਸ ਮਾਮਲੇ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਕਸਟਡੀ 'ਚ ਲੈ ਕੇ ਪੁੱਛਗਿੱਛ ਕਰੇਗੀ। ਸੋ ਅੱਜ ਇਸ ਦੇ ਤੇ ਕਾਂਟਾ ਮਾਰ ਦਿਓ। ਵੈਸੇ ਮੈਂ ਤੁਹਾਨੂੰ ਕਿਹਾ ਸੀ ਇਸ ਸਾਰੇ ਜਿੰਨੇ ਵੀ ਘਟਨਾਕ੍ਰਮ ਨੇ, ਇਹਨਾਂ ਸਾਰਿਆਂ ਤੇ ਕਾਂਟਾ ਮਾਰ ਦਿਓ ਕਿ ਸਰਕਾਰ ਨਿਆਂ ਦੇਊਗੀ ਤੇ ਤੁਹਾਡੇ ਸਾਹਮਣੇ। ਬਿਲਕੁਲ। ਅੰਮ੍ਰਿਤਸਰ 에ਅਰਪੋਰਟ ਤੋਂ ਖਬਰ ਆ, ਪੋਜ਼ਿਟਿਵ ਨਿਕਲੇ ਯਾਤਰੀਆਂ ਨੇ, ਰਿਪੋਰਟਾਂ ਤੇ ਜਤਾਈ ਅਸੰਤੁਸ਼ਟੀ। ਹਾਂਜੀ, ਇਹ ਬੜਾ ਜ਼ਬਰਦਸਤ ਹੰਗਾਮਾ ਹੋਇਆ ਜੀ। ਵੈਸੇ ਮੈਂ ਤੁਹਾਨੂੰ ਵੀ ਕਹੂੰਗਾ ਜਿਹੜਾ ਵੀ ਇੱਧਰ ਨੂੰ ਆ ਰਿਹਾ ਨਾ, ਜਰਾ ਬਚ ਕੇ ਮੋੜ ਤੋਂ। ਇਹ ਆਏ ਨੇ 179 ਯਾਤਰੂ ਸੀ ਮੇਰੇ ਖਿਆਲ ਦੇ ਨਾਲ ਫਲਾਈਟ ਦੇ ਵਿੱਚ, ਤੇ 125 ਮਤਲਬ ਕਿ 125 ਪੋਜ਼ਿਟਿਵ ਨਿਕਲਿਆ। ਉਹਨਾਂ ਨੇ ਹੰਗਾਮਾ ਘੰਟਿਆਂ ਬੱਧੀ ਕੀਤਾ। ਉਹ ਕਹਿੰਦੇ ਅਸੀਂ ਉੱਥੋਂ ਨੈਗੇਟਿਵ ਚੜੇ ਸਾਰੇ, ਅਸੀਂ ਜਹਾਜ਼ ਦੇ ਵਿੱਚ ਕਿਵੇਂ ਪੋਜ਼ਿਟਿਵ ਆ ਗਏ, ਤੇ ਤਕਰੀਬਨ ਸਾਰਾ ਜਹਾਜ਼ ਹੀ ਪੋਜ਼ਿਟਿਵ ਹੋ ਗਿਆ। ਹੱਦ ਹੋ ਗਈ ਆ, ਇਹ ਤੇ ਕਮਾਲ ਦੀ ਗੱਲ ਆ। ਵੈਸੇ ਉਹ ਵੀ ਦਿਨ ਯਾਦ ਕਰਨਾ ਚਾਹੀਦਾ ਜਦੋਂ ਇੱਥੋਂ ਨੈਗੇਟਿਵ ਰਿਪੋਰਟਾਂ ਲੈ ਕੇ ਚੜੇ ਸਨ ਕੁਝ ਇਟਲੀ ਵਾਲੇ, ਤੇ ਇਟਲੀ ਉਤਰਦਿਆਂ ਉਹਨਾਂ ਨੇ ਫੜ ਲਿਆ ਸੀਗਾ ਕਿ ਨਹੀਂ ਪੋਜ਼ਿਟਿਵ ਆ ਗਏ ਹੋ ਤੁਸੀਂ। ਕਿਉਂ? ਕਿਉਂਕਿ ਇੱਥੋਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਰਿਪੋਰਟਾਂ ਬਣ ਜਾਂਦੀਆਂ, ਤਾਂ ਰਿਪੋਰਟਾਂ ਇੱਥੇ ਜੇ ਉਦਾਂ ਦੀਆਂ ਬਣ ਜਾਂਦੀਆਂ ਤੇ ਇਦਾਂ ਦੀਆਂ ਵੀ ਬਣ ਜਾਂਦੀਆਂ ਭਾਈ। ਸੋ ਹੰਗਾਮਾ ਹੋ ਗਿਆ ਜੀ, ਹੰਗਾਮਾ ਬਰਪਾ, ਲੋਕ ਦੁਖੀ ਹੋ ਗਏ ਕਿਉਂਕਿ ਇਹਨਾਂ ਨੇ ਕੁਆਰੰਟੀਨ ਦੀ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਵੈਸੇ ਨਾ ਮੈਂ ਕਰੋਨਾ ਬਾਰੇ ਕੀ ਕਵਾਂ, ਜੇ ਜ਼ਿਆਦਾ ਬੋਲਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਲੋਕ ਡਰ ਜਾਂਦੇ ਨੇ। ਅੱਛਾ, ਪਹਿਲਾਂ ਕਹਿੰਦੇ ਕੁਆਰੰਟੀਨ 21 ਦਿਨ ਦਾ ਜਦੋਂ ਪਹਿਲੀ ਵਾਰੀ ਆਇਆ, ਫਿਰ ਦੂਜੀ ਵਾਰੀ ਘਟਾ ਕੇ ਸਾਡੇ ਇੰਡੀਆ 'ਚ 14 ਦਿਨ ਦਾ ਕਰ ਦਿੱਤਾ। ਆ ਤੀਜੀ ਵਾਰੀ ਆਇਆ ਕਹਿੰਦੇ 7 ਦਿਨ ਦਾ ਹੀ ਆ, ਬਸ ਕੋਈ ਚੱਕਰ ਨਹੀਂ ਹੈਗਾ। 3 ਦਿਨ ਲਗਾਤਾਰ ਤੁਹਾਨੂੰ ਬੁਖਾਰ ਨਹੀਂ ਚੜਿਆ ਤੇ ਤੁਸੀਂ ਜਿਹੜਾ ਆਪਣਾ ਕੁਆਰੰਟੀਨ ਘਰੇ ਹੀ ਤੋੜ ਦੇਣਾ, ਬਸ ਗੱਲ ਖਤਮ। ਫੋਕੋ ਤਾਲੀ ਹੋਣੀ ਕਿ ਕਰੋਨਾ ਜਿਹੜਾ ਕੁਆਰੰਟੀਨ ਘਟਾਉਂਦਾ ਜਾ ਰਿਹਾ ਇੰਡੀਆ ਦੇ ਵਿੱਚ। ਮਤਲਬ ਕਿ ਚੌਥੀ ਵਾਰੀ ਆਏਗਾ ਤਾਂ ਸਾਨੂੰ ਅੱਧੀ ਛੁੱਟੀ ਸਾਰੀ ਵਾਲਾ ਹਿਸਾਬ ਕਿਤਾਬ, ਕਿ ਅੱਧਾ ਕੁ ਹਫ਼ਤਾ ਲਾ ਲਓ, ਬਸ ਠੀਕ ਠਾਕ ਹੈ, ਡਾਨਿਆ ਕੰਮ।
ਤੋ ਇਹ ਸੂਰਤ ਹਾਲ ਆ। ਬਾਕੀ ਬਈ ਹੁਣੇ ਲੇਟੈਸਟ ਨਿਊਜ਼ ਮਿਲੀ ਆ ਕਿ ਇਹਨਾਂ ਦੇ ਵਿੱਚੋਂ 9 ਬੰਦੇ ਭੱਜ ਵੱਗੇ ਆ। ਇਹਨਾਂ ਦੇ ਵਿੱਚੋਂ 9 ਬੰਦੇ ਭੱਜ ਵੱਗੇ ਅੰਮ੍ਰਿਤਸਰ ਏਅਰਪੋਰਟ ਤੇ ਜਿਹੜੇ ਉਤਰੇ ਸਨ, ਉਹਨਾਂ ਦੇ ਹੁਣ ਪਾਸਪੋਰਟ ਵਗੈਰਾ ਰੱਦ ਹੋਣਗੇ। ਵੈਸੇ ਘਬਰਾਉਣ ਵਾਲੀ ਕਿਹੜੀ ਗੱਲ ਸੀ, 5-7 ਦਿਨ ਜ਼ਿਲ੍ਹਾ ਹੈਡਕੁਆਟਰਾਂ 'ਚ ਰਹਿ ਲੈਂਦੇ। ਇਹ ਮੇਰੇ ਖਿਆਲ ਦੇ ਨਾਲ ਗਲਤੀ ਕਰ ਲਈ ਨੇ ਇਹਨਾਂ ਨੇ, ਇਹ ਗਲਤੀ ਕਰ ਲਈ ਆ। 9 ਬੰਦੇ 6 ਭੱਜ ਗਏ ਏਅਰਪੋਰਟ ਤੋਂ, ਤੇ 3 ਸ਼ਾਇਦ ਮੇਰੇ ਖਿਆਲ ਦੇ ਨਾਲ ਦੱਸੇ ਜਾ ਰਿਹਾ ਕਿ ਹਸਪਤਾਲ 'ਚੋਂ ਨਸੇ ਨੇ। ਤੇ ਇਹ ਹੋਇਆ ਜੋ ਹੁਣ ਸਵੇਰੇ ਲੱਗੇਗਾ ਪਤਾ, ਕਿਉਂਕਿ ਇਸ ਵੇਲੇ ਰਾਤ ਬਹੁਤ ਹੈ। ਤੇ DC ਐਕਸ਼ਨ ਦੇ ਵਿੱਚ ਅੰਮ੍ਰਿਤਸਰ ਦੇ, ਤਾਂ ਉਹ ਕਹਿੰਦੇ ਕਿ ਅਸੀਂ ਸਖਤ ਕਾਰਵਾਈ ਕਰਾਂਗੇ। ਤਾਂ ਬਹਰਹਾਲ ਇਹ ਇੱਕ ਵੱਡੀ ਖਬਰ ਆ ਰਹੀ ਹੈ। ਖੱਜਲ ਖੁਆਰੀ ਵੱਧ ਗਈ ਆ ਕਿਉਂਕਿ ਕੇਸ ਵੱਧ ਗਏ ਆ। ਜਦੋਂ ਕੇਸ ਵੱਧਦੇ ਆ